ਵੀਅਰਸ ਫੇਰ ਦੁਬਾਰਾ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ ਜੀ। ਡਾਕਟਰ ਸਾਹਿਬ, ਸਾਡਾ ਪਹਿਲਾ ਮੈਸੇਜ ਆਇਆ ਹੈ ਲੰਡਨ ਯੂਕੇ ਤੋਂ ਵੀਰ ਬਸੰਤ ਸਿੰਘ ਪਰਦੇਸੀ ਜੀ ਦਾ। ਇਹਨਾਂ ਨੂੰ ਪ੍ਰੋਗਰਾਮ ਸੱਚੋ ਸੱਚ ਬਹੁਤ ਚੰਗਾ ਲੱਗਦਾ ਹੈ ਤੇ ਇਹ ਲਗਾਤਾਰਤਾ ਨਾਲ ਇਸ ਨੂੰ YouTube ਤੇ ਦੇਖਦੇ ਹਨ। ਇਹਨਾਂ ਨੂੰ ਸਾਡੇ ਵੱਲੋਂ ਕੀਤੀਆਂ ਜਾਂਦੀਆਂ ਸਿਆਸੀ ਟਿੱਪਣੀਆਂ ਬਹੁਤ ਪਸੰਦ ਹਨ। ਇਹਨਾਂ ਦਾ ਕਹਿਣਾ ਹੈ ਕਿ ਤੁਹਾਡੀ ਸਿਆਸੀ ਮੈਚੁਰਿਟੀ ਇੱਕ ਸਟੇਟਸਮੈਨ ਵਰਗੀ ਹੈ ਅਤੇ ਤੁਸੀਂ ਖਤਰਿਆਂ ਤੋਂ ਕੌਮ ਨੂੰ ਅਗਾਂਹੋਂ ਹੀ ਖਬਰਦਾਰ ਕਰ ਦਿੰਦੇ ਹੋ। ਇਹਨਾਂ ਦਾ ਸਵਾਲ ਹੈ ਕਿ ਦਸ਼ਮੇਸ਼ ਪਿਤਾ ਨੇ ਖਾਲਸਾ ਪੰਥ ਨੂੰ ਸਰਵਗੁਣ ਸੰਪੰਨ ਬਣਾਇਆ ਸੀ, ਫਿਰ ਸਾਡੇ ਵਿੱਚ ਸਿਆਸੀ ਕਮ ਅਕਲੀ, ਲਾਲਚ, ਚੌਧਰ, ਠਿੱਬੀ ਲਾਉਣ ਵਾਲੇ ਅਤੇ ਸਾਜ਼ਿਸ਼ੀ ਸੁਭਾਅ ਵਰਗੀਆਂ ਬਿਮਾਰੀਆਂ ਕਿਵੇਂ ਆਉਣ ਵੜੀਆਂ ਹਨ? ਧੰਨਵਾਦ ਜੀ ਡਾਕਟਰ ਸਾਹਿਬ। ਵੀਰ ਬਸੰਤ ਸਿੰਘ ਪਰਦੇਸੀ ਜੀ ਦੀ ਗੱਲ ਕਰਨ ਤੋਂ ਪਹਿਲਾਂ ਡਿਸਕਸ ਕਰ ਰਹੇ ਸੀ, ਮੈਨੂੰ ਕੁਦਰਤੀ ਇੱਕ ਮਜ਼ਾਕ ਵਾਲੀ ਗੱਲ ਤਾਂ ਨਹੀਂ ਹੈ ਇਹ, ਬਟ ਮੈਨੂੰ ਇਹ ਖਿਆਲ ਆਇਆ ਵੀ ਚੰਗਾ ਹੋਏ ਵੀ ਜਥੇਦਾਰ ਸਾਹਿਬ ਦੇ ਅੱਜ ਕੱਲ੍ਹ ਬਹੁਤ ਨੇੜੇ ਰਹਿੰਦੇ ਨੇ ਸੰਤ ਸਮਾਜ ਵਾਲੇ, ਚੰਗਾ ਹੋਏ ਵੀ ਪਹਿਲਾਂ ਇਹਨਾਂ ਸਾਰੇ ਸਾਧਾਂ ਦੇ ਵਿਆਹ ਵੀ ਕਰਵਾ ਦੇਣ। ਸੋ ਇੰਨੇ ਕੁ ਨਾਲ ਆਬਾਦੀ, ਜੇ ਹੁਣ ਏਜੰਡਾ ਆਬਾਦੀ ਵਧਾਉਣ ਦਾ ਹੀ ਰੱਖਿਆ ਤੇ ਪਹਿਲਾਂ ਉਹ ਅੰਗਰੇਜ਼ੀ 'ਚ ਕਹਿੰਦੇ ਨੇ ਵੀ ਚੈਰਿਟੀ ਬਿਗਨਸ ਐਟ ਹੋਮ, ਵੀ ਉਹਨਾਂ ਨੂੰ ਦੱਸੋ ਕਿ ਵੀ ਸਿੱਖੀ ਦੇ ਵਿੱਚ ਗ੍ਰਸਤ ਮਾਰਗ ਉੱਤਮ ਹੈ, ਗ੍ਰਸਤ ਗੁਰੂ ਸਾਹਿਬਾਨ ਗ੍ਰਸਤੀ ਹੋਏ ਨੇ ਤੇ ਆਹ ਸੰਨਿਆਸ ਵਾਲਾ ਕੰਮ ਛੱਡੋ ਜਿਹੜਾ ਉਹਦਾ ਦੂਜਿਆਂ 'ਚੋਂ ਆਇਆ ਤੇ ਇੱਥੋਂ ਗੱਲ ਸ਼ੁਰੂ ਕਰੋ, ਫਿਰ ਅਗਲੀ ਗੱਲ। ਵੀਰ ਬਸੰਤ ਸਿੰਘ ਪਰਦੇਸੀ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਲੰਡਨ ਯੂਕੇ ਤੋਂ ਲਿਖਿਆ ਜੀ। ਉਹਨਾਂ ਨੂੰ ਸਾਡੀਆਂ ਸਿਆਸੀ ਟਿੱਪਣੀਆਂ ਪਸੰਦ ਆਉਂਦੀਆਂ ਨੇ ਜੀ। ਉਹਨਾਂ ਨੇ ਸਾਡੇ ਪ੍ਰਤੀ ਸ਼ਲਾਘਾਯੋਗ ਸ਼ਬਦ ਵਰਤੇ, ਅਸੀਂ ਉਹਨਾਂ ਦੇ ਸ਼ੁਕਰਗੁਜ਼ਾਰ ਹਾਂ ਜੀ। ਉਹਨਾਂ ਨੇ ਮੂਲ ਤੌਰ ਤੇ ਹੀ ਪੁੱਛਿਆ ਕਿ ਵੀ ਗੁਰੂ ਨੇ ਖਾਲਸੇ ਨੂੰ ਸਰਵਗੁਣ ਸੰਪੰਨ ਬਣਾਇਆ ਜੀ ਤੇ ਸਾਡੇ 'ਚ ਸਿਆਸੀ ਕੰਮ ਅਕਲੀ, ਲਾਲਚ, ਚੌਧਰ, ਠਿੱਬੀ ਲਾਣਾ, ਇਹ ਸਾਰੇ ਜਿਹੜੇ ਔਗਣ ਨੇ ਜਾਂ ਕਮਜ਼ੋਰੀਆਂ ਨੇ ਇਹ ਕਿਵੇਂ ਆ ਗਈਆਂ ਜੀ? ਦੇਖੋ, ਗੱਲ ਤਾਂ ਜੇ ਅਸੀਂ ਗੁਰੂ ਦੇ ਖਾਲਸੇ ਦੀ ਕਰਦੇ ਹਾਂ ਤੇ ਖਾਲਸਾ ਤਾਂ ਗੁਰੂ ਨੇ ਨਾ ਸਿਰਫ ਸਰਵਗੁਣ ਸੰਪੰਨ ਬਣਾਇਆ, ਉਸ ਦੇ ਵਿੱਚ ਉਹ ਆਪ ਬੈਠ ਗਏ ਜੀ। ਜਦੋਂ ਗੁਰੂ ਸਾਹਿਬ ਨੇ ਇਹ ਫਰਮਾਨ ਕੀਤਾ ਹੈ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋਂ ਕਰੋ ਨਿਵਾਸ। ਨਿਵਾਸ ਹੁੰਦਾ ਰਹਿਣਾ, ਬੈਠ ਜਾਣਾ, ਉਸ ਦੇ ਵਿੱਚ ਹੋਣਾ। ਔਰ ਈਵਨ ਉਸ ਤੋਂ ਵੀ ਅੱਗੇ ਗੁਰੂ ਕਲਗੀਧਰ ਪਾਤਸ਼ਾਹ ਗਏ, ਖਾਲਸਾ ਮੇਰੋ ਸਤਿਗੁਰ ਪੂਰਾ, ਖਾਲਸਾ ਮੇਰੋ ਸੱਜਣ ਸੂਰਾ ਜੀ। ਹੁਣ ਖਾਲਸੇ ਨੂੰ ਸਤਿਗੁਰੂ ਇਹੀ ਕਾਰਨ ਹੈ ਕਿ ਇੱਕ ਪਾਸੇ ਅਸੀਂ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਨਤਮਸਤਕ ਹੁੰਦੇ ਹਾਂ, ਸਿਰ ਝੁਕਾਉਂਦੇ ਹਾਂ ਤੇ ਗੁਰੂ ਰੂਪ ਉਹਨਾਂ ਦੇ ਸਾਹਮਣੇ ਅਸੀਂ ਜਿਹੜਾ ਅਗਵਾਈ ਲੈਂਦੇ ਹਾਂ ਅਧਿਆਤਮ ਦੀ ਦੁਨੀਆ ਦੀ ਜੀ। ਤੇ ਜਦੋਂ ਅਸੀਂ ਸੰਗਤ ਨੂੰ ਸੰਬੋਧਿਤ ਹੁੰਦੇ ਹਾਂ ਫਿਰ ਅਸੀਂ ਸ਼ਬਦ ਵਰਤਦੇ ਹਾਂ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਜਾਂ ਗੁਰੂ ਰੂਪ ਖਾਲਸਾ ਜੀ। ਹੁਣ ਇਹ ਗੁਰੂ ਰੂਪ ਇਸ ਲਈ ਹੈ ਕਿਉਂਕਿ ਖਾਲਸਾ ਮੇਰੋ ਸਤਿਗੁਰ ਪੂਰਾ ਜੀ। ਇਧਰ ਜੇ ਗੁਰੂ ਨੇ ਇਸ ਕਦਰ ਖਾਲਸੇ ਨੂੰ ਵਡਿਆਇਆ ਤੇ ਖਾਲਸਾ ਉਹ ਹੈ ਜਿਹੜਾ ਭਰਮ ਭੇਖ ਤੇ ਰਹੇ ਨਿਆਰਾ, ਸੋ ਖਾਲਸਾ ਸਤਿਗੁਰੂ ਹਮਾਰਾ। ਇਹ ਵੀ ਗੱਲ ਯਾਦ ਰਹੇ ਜੀ ਕਿ ਜਿਸ ਦੇ ਵਿੱਚ ਨਾ ਭਰਮ ਹੈ ਤੇ ਨਾ ਭੇਖ ਹੈ। ਹੁਣ ਭਰਮ ਦੁਚਿੱਤੀ ਹੈ ਜਿਹਦੇ ਚ ਅਸੀਂ ਹਮੇਸ਼ਾ ਹੀ ਕਿਸੇ ਨਾ ਕਿਸੇ ਗੱਲ ਦੇ ਵਿੱਚ ਸ਼ੰਕਾਵਾਦੀ ਰਹਿੰਦੇ ਜੀ, ਤੇ ਭੇਖ ਉਹ ਹੈ ਕਿ ਵੀ ਅਸੀਂ, ਜਿਹਨੂੰ ਸਾਡੀ ਪੰਜਾਬੀ 'ਚ ਇੱਕ ਐਕਸਪ੍ਰੈਸ਼ਨ ਹੈ ਕਿ ਸ਼ਕਲ ਮੋਮਨਾ ਕਰਤੂਤ ਕਾਫਰਾਂ ਜੀ, ਕਿ ਵੀ ਤੁਸੀਂ ਸ਼ਕਲ ਤਾਂ ਧਰਮੀ ਵਾਲੀ ਬਣਾਈ ਹੋਈ ਹੈ, ਅਸੀਂ ਅੰਮ੍ਰਿਤਧਾਰੀ ਹੈ, ਦੇਖਣ ਨੂੰ ਬੜੇ ਦਰਸ਼ਨੀ ਲੱਗਦੇ, ਪਰ ਕਰਤੂਤਾਂ ਸਾਡੀਆਂ ਜਿਹੜੀਆਂ ਨੇ ਉਹ ਨੇ ਜਿਨ੍ਹਾਂ ਪ੍ਰਥਾਏ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਕਿ ਗੱਲੀਂ ਅਸੀਂ ਚੰਗੀਆਂ, ਆਚਾਰੀ ਬੁਰੀਆਂ, ਮਨੋਂ ਕਸੁੱਧਾਂ ਕਾਲੀਆਂ, ਬਾਹਰ ਚਿਟਵੀਆਂ। ਵੀ ਅੰਦਰ ਅਸੀਂ ਕਾਲਖ ਨਾਲ ਭਰੇ ਹੋਏ ਤੇ ਬਾਹਰ ਅਸੀਂ ਜਿਹੜੇ ਆ ਉਹ ਬੜੇ ਚਿੱਟੇ ਬਣੇ ਹੋਏ, ਚਿੱਟ ਕਪੜੀਏ ਬਣੇ ਹੋਏ ਆ, ਬੜੇ ਸੰਤ ਬਣੇ ਹੋਏ ਜੀ। ਹੁਣ ਰੀਜ਼ਨ ਇਹ ਨਹੀਂ ਹੈ ਵੀ ਖਾਲਸੇ 'ਚ ਕਮੀ ਹੈ। ਖਾਲਸਾ ਤਾਂ ਇੱਕ ਕਲੈਕਟਿਵ ਬਾਡੀ ਹੈ ਉਹਨਾਂ ਗੁਰੂ ਕੇ ਪਿਆਰਿਆਂ ਦੀ, ਅੰਮ੍ਰਿਤਧਾਰੀ ਸਿੰਘਾਂ ਸਿੰਘਣੀਆਂ ਦੀ, ਜਿਵੇਂ ਈਵਨ ਰਹਿਤ ਮਰਿਆਦਾ ਨੇ ਵੀ ਡਿਫਾਈਨ ਕੀਤਾ ਜੀ, ਜਿਹੜੇ ਗੁਰੂ ਨੂੰ ਸਮਰਪਿਤ ਹੋ ਕੇ ਸਚਿਆਰਤਾ ਦੇ ਨਾਲ ਗੁਰੂ ਦੀ ਮੱਤ ਲੈਂਦੇ ਨੇ। ਹੁਣ ਇਹ ਜਿਹੜੀਆਂ ਕਮਜ਼ੋਰੀਆਂ ਨੇ, ਸਿਆਸੀ ਸਮਅਕਲੀ ਹੈ, ਕਮਅਕਲੀ ਹੈ ਜਾਂ ਲਾਲਚ ਹੈ, ਚੌਧਰ ਹੈ, ਇਹ ਸਾਡੀਆਂ ਇੰਡੀਵਿਜੂਅਲ ਜਾਂ ਵਿਅਕਤੀਗਤ ਕਮਜ਼ੋਰੀਆਂ ਨੇ ਜੀ। ਔਰ ਇਹਨਾਂ 'ਚੋਂ ਬਹੁਤ ਸਾਰੀਆਂ, ਕੁਛ ਸਮੇਂ ਦੇ ਨਾਲ, ਕੁਛ ਜਦੋਂ ਅਸੀਂ ਅੱਡ ਇੱਕ ਪਾਸੇ ਅਸੀਂ ਹਿੰਦੂਤਵਿਆਂ ਦੇ ਚੁੰਗਲ 'ਚ ਫਸੇ ਜਿਨ੍ਹਾਂ ਦਾ 4000 ਸਾਲ ਦਾ ਸਾਰਾ ਕਿਰਦਾਰ ਹੀ ਝੂਠ ਦੇ ਉੱਤੇ ਖੜਾ ਜੀ, ਪਖੰਡ ਦੇ ਉੱਤੇ ਖੜਾ। ਦੂਜਾ, ਜਦੋਂ ਤੁਹਾਡੇ ਹੱਥੋਂ ਸਿਆਸੀ ਪਾਵਰ ਨਿਕਲ ਗਈ, ਔਰ ਨਿਕਲਣ ਦੇ ਕਾਰਨਾਂ 'ਚ ਵੀ ਇਹ ਗੱਲਾਂ ਵੀ ਸ਼ਾਮਲ ਸੀ।
ਹੁਣ ਜੇ ਅਸੀਂ ਦੇਖੀਏ ਵੀ ਅਸੀਂ ਮੁਗਲਾਂ ਨੂੰ ਕਹਿੰਦੇ ਆ ਜੀ ਉਹਨਾਂ ਨੇ ਭਰਾ ਮਾਰੇ, ਪਿਓ ਮਾਰਿਆ, ਔਰੰਗਜ਼ੇਬ ਨੇ ਕੀ ਕੀਤਾ, ਉਹਨੇ ਜਹਾਂਗੀਰ ਨੇ ਆਪਣਾ ਮੁੰਡਾ ਮਾਰਿਆ, ਉਹਨੂੰ ਖੁਸਰੋ ਨੂੰ ਅੰਨਾ ਕਰਕੇ ਮਾਰਿਆ। ਪਰ ਹੁਣ ਜੇ ਅਸੀਂ ਆਪਣਿਆਂ ਦੀ ਹਾਲਤ ਦੇਖੀਏ, ਕਰਤੂਤ ਦੇਖੀਏ ਵੀ ਉਹਨਾਂ ਨੇ ਕੀ ਕੀਤਾ, ਭਾਵੇਂ ਅਸੀਂ ਕਹਿੰਦੇ ਆ ਕਿ ਜੀ ਡੋਗਰਿਆਂ ਨੇ ਕੀਤਾ, ਮਿਸਰਾਂ ਨੇ, ਗੱਲ ਗਲਤ ਨਹੀਂ ਹੈ ਜੀ, ਪਰ ਉਹਦੇ ਚ ਵੀ ਮਤਲਬ ਹੁਣ ਪੁੱਤਰ ਪਿਓ ਨੂੰ ਮਾਰ ਰਿਹਾ, ਭਰਾ ਭਰਾ ਨੂੰ ਮਾਰ ਰਿਹਾ। 8-10 ਸਾਲ ਦੇ ਵਿੱਚ ਵੀ ਸਾਰਾ ਖਾਨਦਾਨ ਜਿਹੜਾ ਉਹ ਇੱਕ ਦੂਜੇ ਨੂੰ ਮਾਰ ਕੇ 5 ਸਾਲ ਦਾ ਮੁੰਡਾ ਦਲੀਪ ਸਿੰਘ ਜਿਹੜਾ ਉਹ ਤਖਤ ਤੇ ਬੈਠਦਾ ਜੀ। ਹੁਣ ਇਹਦੇ ਪਿੱਛੇ ਕੀ ਸੀ? ਜਿਸ ਰਾਜ ਨੂੰ ਬਣਾਉਣ ਦੇ ਲਈ ਇੰਨੇ ਘੱਲੂਘਾਰੇ ਔਰ ਸਿਦਕਦਿਲੀ ਨਾਲ ਕੁਰਬਾਨੀਆਂ ਹੋਈਆਂ, ਜਦੋਂ ਅਸੀਂ ਨਿੱਜੀ ਜਗੀਰ ਸਮਝਣ ਲੱਗ ਗਏ ਕਿ ਜੀ ਇਹ ਤਾਂ ਸਾਡੇ ਬਾਪ ਦਾ ਰਾਜ ਹੈ ਜੀ, ਉਦੋਂ ਫਿਰ ਸ਼ੁਰੂ ਹੋ ਗਿਆ ਕੰਮ। ਇਹ ਜਿਹੜੀ ਚੌਧਰ ਹੈ ਜਾਂ ਭੁੱਖ ਹੈ ਜਾਂ ਦੂਜਾ ਹੈ, ਸੋ ਰਾਜ ਸ਼ਕਤੀ ਗਈ। ਹੁਣ ਉਹ ਸਾਰੀ ਚੌਧਰ ਤੇ ਭੁੱਖ ਤੇ ਚਲਾਕੀ ਅਸੀਂ ਗੁਰਦੁਆਰਿਆਂ ਦੀਆਂ ਸਟੇਜਾਂ ਤੇ ਲੈ ਆਂਦੀ। ਜੀ, ਗੁਰਦੁਆਰੇ ਦੇ ਪ੍ਰਧਾਨ ਜਾਂ ਸੈਕਟਰੀ ਸਾਨੂੰ ਲੱਗਦਾ ਪਤਾ ਨਹੀਂ ਪ੍ਰਾਈਮ ਮਿਨਿਸਟਰ, ਪ੍ਰੈਜ਼ੀਡੈਂਟ ਅਸੀਂ ਬਣ ਜਾਣਾ। ਸੋ ਇਹ ਗੁਰੂ ਤੋਂ ਟੁੱਟਣ ਦੀ ਗੱਲ ਹੈ, ਉਸ ਆਸ਼ੇ ਤੋਂ ਡਿੱਗਣ ਦੀ ਗੱਲ ਹੈ। ਤੇ ਨਤੀਜਾ ਇਹ ਹੈ ਕਿ ਫਿਰ ਜਦੋਂ ਤੁਸੀਂ ਡਿੱਗ ਪੈਂਦੇ ਹੋ ਉਸ ਗੁਰੂ ਨਾਲੋਂ, ਤੁਹਾਡੀ ਲਿਵ ਟੁੱਟਦੀ ਹੈ, ਤੁਸੀਂ ਦੁਨਿਆਵੀ ਮਾਇਆ ਦੇ ਪਸਾਰੇ ਦਾ ਜਿਹੜਾ ਹੈ ਉਹ ਇੱਕ ਹਿੱਸਾ ਬਣ ਜਾਂਦੇ ਹੋ, ਫਿਰ ਇਹੀ ਕੁਛ ਹੁੰਦਾ। ਫਿਰ ਤਾਂ ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਗੁਰੂ ਅਮਰਦਾਸ ਜੀ ਨੇ ਕਿਹਾ ਤਾਂ ਉਸ ਸਟੇਜ ਲਈ ਹੈ ਕਿ ਜਦੋਂ ਗਰਭ ਚੋਂ ਬੱਚਾ ਬਾਹਰ ਆਉਂਦਾ ਹੈ ਕਿ ਵੀ ਉਹਦੀ ਲਿਵ ਨਿਰੰਕਾਰ ਨਾਲ ਜਦੋਂ ਟੁੱਟਦੀ ਹੈ। ਪਰ ਇਹ ਸਾਡੇ ਬਾਰੇ ਹਕੀਕਤ ਹੈ ਕਿ ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਹੁਣ ਇੱਥੇ ਅਮਰ ਕਹਿੰਦੇ ਨੇ ਹੁਕਮ ਨੂੰ, ਇਹ ਅਰਬੀ ਦਾ ਸ਼ਬਦ ਹੈ ਕਿ ਫਿਰ ਮਾਇਆ ਦਾ ਹੁਕਮ ਚੱਲਦਾ ਹੈ। ਤੇ ਜਿੱਥੇ ਮਾਇਆ ਦਾ ਹੁਕਮ ਚੱਲੇਗਾ ਉੱਥੇ ਭਰਾ ਭਰਾ ਨੂੰ ਸ਼ਰੀਕ ਸਮਝੇਗਾ, ਉੱਥੇ ਤੁਹਾਨੂੰ ਗੁਆਂਢੀ ਦੇ ਨਾਲ ਈਰਖਾ ਹੋਏਗੀ, ਉੱਥੇ ਤੁਸੀਂ ਕਿਸੇ ਨੂੰ ਠੱਬੀ ਲਾ ਕੇ ਆਪ ਕਿਸੇ ਪੋਜੀਸ਼ਨ ਤੇ ਕੰਟਰੋਲ ਕਰਨਾ ਚਾਹੋਗੇ। ਤੇ ਜਦੋਂ ਤੁਸੀਂ ਇਸ ਦੌੜ 'ਚ ਪੈ ਜਾਂਦੇ ਹੋ ਫਿਰ ਲਾਲਚ ਆਉਂਦਾ ਹੈ। ਤੇ ਲਾਲਚ ਬਾਰੇ ਗੁਰੂ ਸਾਹਿਬ ਦਾ ਫਰਮਾਨ ਹੈ, ਸਹਿਸ ਖੱਟੇ ਲੱਖ ਕੋ ਉੱਠਤਾ ਆਵੇ, ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਵੇ। ਕਿ ਇਸ ਦੌੜ ਦੇ ਵਿੱਚ ਤੁਸੀਂ ਪੈ ਗਏ ਤੇ ਤ੍ਰਿਪਤੀ ਕਦੇ ਹੁੰਦੀ ਨਹੀਂ। ਸੋ ਅਸੀਂ ਸਮਝਦੇ ਹਾਂ ਵੀ ਸਾਡੀਆਂ ਇਹਨਾਂ ਬਿਮਾਰੀਆਂ ਦਾ ਜਿਹੜਾ ਇਹਨਾਂ ਦੇ ਜਿਨ੍ਹਾਂ ਨੇ ਜ਼ਿਕਰ ਕੀਤਾ ਵੀਰ ਬਸੰਤ ਸਿੰਘ ਪਰਦੇਸੀ ਜੀ ਨੇ, ਇਹਦਾ ਮੂਲ ਕਾਰਨ ਹੀ ਇਹ ਹੈ ਕਿ ਅਸੀਂ ਗੁਰੂ ਆਸ਼ੇ ਨਾਲੋਂ ਟੁੱਟੇ ਹਾਂ, ਗੁਰੂ ਵੱਲ ਅਸੀਂ ਪਿੱਠ ਕੀਤੀ ਹੈ। ਕਹਿਣ ਨੂੰ ਅਸੀਂ ਗੁਰਮੁਖ ਬਣੇ ਹੋਏ ਹਾਂ, ਪਰ ਅਸੀਂ ਇਮਾਨਦਾਰੀ ਨਾਲ ਸਿੱਖੀ ਨੂੰ, ਗੁਰੂ ਦੀ ਜੀਵਨ ਜਾਚ ਨੂੰ, ਗੁਰਮਤ ਨੂੰ ਅਸੀਂ ਜਿਉਂਦੇ ਨਹੀਂ। ਸਾਡੇ ਜੀਵਨ 'ਚ ਸਿੱਖੀ ਦੀ ਖੁਸ਼ਬੂ ਨਹੀਂ ਹੈ। ਇਹੀ ਕਾਰਨ ਹੈ ਵੀ ਅਸੀਂ ਦੂਸਰਿਆਂ ਨੂੰ ਤਾਂ ਕੀ ਪ੍ਰਭਾਵਿਤ ਕਰਨਾ ਹੈ। ਬਹੁਤ ਵਾਰੀ ਸਾਡੇ ਆਪਣੇ ਬੱਚੇ ਬੱਚੀਆਂ ਘਰ ਦੇ ਵਿੱਚ ਬਾਗੀ ਨੇ। ਉਹਦਾ ਕਾਰਨ ਹੀ ਇਹ ਹੈ ਕਿ ਵੀ ਸਾਡੇ 'ਚ ਬਹੁਤ ਕੁਛ ਐਸਾ ਜਿਹੜਾ ਹੈ ਉਹ ਐਵੇਂ ਦਿਖਾਵਾ। ਗੁਰਦੁਆਰੇ ਬਹੁਤ ਬਣ ਗਏ ਨੇ, ਜਿੰਨੇ ਅਖੰਡ ਪਾਠ ਪਿਛਲੇ 30 ਸਾਲਾਂ 'ਚ ਹੋਏ ਨੇ, ਮੇਰਾ ਨਹੀਂ ਖਿਆਲ ਜਦੋਂ ਦੇ ਆਦਿ ਬੀੜ ਗੁਰੂ ਗ੍ਰੰਥ ਸਾਹਿਬ ਦੀ ਬਣੀ 4 ਸਦੀਆਂ ਦੇ ਸਾਰੇ ਮਿਲਾ ਲਓ ਤੇ ਇੰਨੇ ਨਹੀਂ ਹੋਏ ਹੋਣੇ। ਜਿੰਨੇ ਗੁਰਦੁਆਰਿਆਂ ਤੇ ਸੋਨਾ ਹੁਣ ਲੱਗਾ, ਜਿੰਨਾ ਸੰਗਮਰਮਰ ਲੱਗਾ, ਇਸ ਤੋਂ ਸਾਰੇ ਰਾਜਸਥਾਨ ਦਾ ਸੰਗਮਰਮਰ ਲਾਇਆ। ਉਹਨਾਂ ਤੇ ਉਹ ਸ਼ਾਹਜਹਾਨ ਨੇ ਨਹੀਂ ਲਾਇਆ ਤਾਜ ਮਹਿਲ ਤੇ, ਜਿੰਨਾ ਅਸੀਂ ਲਾਤਾ ਇਕੱਠਾ ਕਰਕੇ ਲੱਗੀ ਜਾਂਦਾ ਜੇ, ਕਿਹੜਾ ਹਟ ਗਏ। ਲੇਕਿਨ ਇਹਦੇ ਬਾਵਜੂਦ ਕਿਉਂ ਕਮਜ਼ੋਰੀਆਂ ਨੇ, ਕਿਉਂ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਜੀ ਹੁਣ ਕਈ ਲੋਕ ਕਹਿਣਗੇ ਇਸ ਬਿਆਨ ਨੂੰ, ਹਾਲਾਂਕਿ ਕੋਈ ਇੰਨਾ ਸਿੰਪਲਿਸਟਿਕ ਨਹੀਂ ਹੈ ਜੀ। ਜਦੋਂ ਘਰ ਕੱਚੇ ਸੀ, ਸਿੱਖੀ ਪੱਕੀ ਸੀ, ਅੱਜ ਘਰ ਪੱਕੇ ਹੋ ਗਏ ਨੇ ਤੇ ਅਸੀਂ ਕੱਚੇ ਪਿੱਲੇ ਹੋ ਗਏ। ਸੋ ਮੈਂ ਸਮਝਦਾ ਹਾਂ ਵੀ ਮੂਲ ਤੌਰ ਦੇ ਉੱਤੇ ਇਹ ਜਿਹੜਾ ਸੱਚ ਦੇ ਨਾਲ, ਔਰ ਗੱਲ ਅਲਟੀਮੇਟਲੀ ਟਰੂਥ ਦੀ ਹੈ, ਬਾਕੀ ਤਾਂ ਸੱਚ ਨੂੰ ਹੀ ਪਰਨਾਏ ਹੋਣਾ ਇਹੀ ਜ਼ਿੰਦਗੀ ਹੈ ਤੇ ਇਹਦੇ ਤੇ ਨਿਬੇੜਾ ਹੋਣਾ। ਇਹਦੇ ਤੇ ਅਲਟੀਮੇਟਲੀ ਅਸੀਂ ਜਦੋਂ ਆਨਸਰੇਬਲ ਹੋਣਾ ਹੈ, ਜਵਾਬਦੇਹ ਹੋਣਾ ਹੈ ਅਕਾਲ ਪੁਰਖ ਨੂੰ। ਗੁਰੂ ਨਾਨਕ ਸਾਹਿਬ ਨੇ ਇਸ ਨੂੰ ਡਿਫਾਈਨ ਕਰ ਦਿੱਤਾ ਸੀ ਕਲੀਅਰਲੀ ਕਿ ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟਿਆ ਪਾਲ। ਅਲਟੀਮੇਟਲੀ ਗੱਲ ਤਾਂ ਸਚਿਆਰੇ ਹੋਣ ਦੀ ਹੈ, ਔਰ ਸਚਿਆਰੇ ਜਿਹੜਾ ਮਨੁੱਖ ਸੱਚ ਦੇ ਰਸਤੇ ਨੂੰ ਦੇ ਉੱਤੇ ਤੁਰਦਾ ਹੈ, ਸੱਚ ਦਾ ਪੱਲਾ ਫੜਦਾ ਹੈ, ਉਹ ਚੌਧਰ, ਗਰੀਡ, ਦੂਜੇ ਤੀਜੇ ਦਾ ਸ਼ਿਕਾਰ ਨਹੀਂ ਹੁੰਦਾ। ਤੇ ਫਿਰ ਜੇ ਇਮਾਨਦਾਰੀ ਦੇ ਨਾਲ ਅਸੀਂ ਤੁਰੀਏ ਤਾਂ ਬੇਸ਼ੱਕ ਸਿਆਸਤ ਦੇ ਵਿੱਚ ਕਈ ਵਾਰ ਚਾਤਰ ਛਾਤਰ ਕਿਸਮ ਦੇ ਲੋਕ ਚਾਲਾਂ ਖੇਡਦੇ ਨੇ, ਪਰ ਜੇ ਤੁਸੀਂ ਈਵਨ ਉਹਦੇ 'ਚ ਵੀ ਇਮਾਨਦਾਰੀ ਦਾ ਵੀ ਪੱਲਾ ਰੱਖਦੇ ਹੋ, ਪਰ ਅੱਖਾਂ ਤੇ ਕੰਨ ਖੁੱਲੇ ਰੱਖਣਾ। ਇਮਾਨਦਾਰੀ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਜਿਹੜਾ ਉਹ ਬਿਲਕੁਲ ਇੱਕ ਸਿੱਧੇ ਇੱਕ ਸ਼ੋਧੇ ਬਣ ਜਾਂਦੇ ਹੋ। ਤੁਸੀਂ ਅੱਖਾਂ ਕੰਨ ਖੁੱਲੇ ਰੱਖ ਕੇ, 10ਵੇਂ ਪਾਤਸ਼ਾਹ ਨੇ ਆਪਣੇ ਜ਼ਮਾਨੇ ਦੇ ਵਿੱਚ ਜਿਸ ਕਦਰ ਡਿਪਲੋਮੇਸੀ ਨੂੰ, ਦੁਸ਼ਮਣ ਨਾਲ ਕਿਵੇਂ ਡੀਲ ਕਰਨਾ ਹੈ, ਆਪਣਿਆਂ ਦੇ ਵਿੱਚ ਕਿਵੇਂ ਵਰਤਣਾ ਹੈ, ਉਹਨਾਂ ਨੇ ਤਾਂ ਹਰ ਸਰਵਗੁਣ ਸੰਪੰਨ ਉਹਨਾਂ ਨੇ ਖਾਲਸੇ ਨੂੰ ਕੀਤੇ। ਲੜਾਈ ਵੀ ਕੀਤੀ, ਡਿਪਲੋਮੇਸੀ ਵੀ ਕੀਤੀ, ਬੰਦਾ ਸਿੰਘ ਬਹਾਦਰ ਨੂੰ ਸ਼ਕਤੀ ਵੀ ਦਿੱਤੀ, ਔਰ ਉਹ ਸਾਰੀ ਚੇਂਜ ਨੂੰ ਲਿਆਉਣ ਦਾ ਵੀ ਜਿਹੜਾ ਉਹ ਬੰਨ ਨੂੰ ਬੰਨਿਆ, ਫਿਊਚਰ ਵੀ ਦਿੱਤਾ।
ਸੋ ਧਾਰਮਿਕ ਹੋਣ ਜਾਂ ਇਮਾਨਦਾਰ ਹੋਣ ਦਾ ਵੀ ਮਤਲਬ ਇਹ ਨਹੀਂ ਹੈ ਕਿ ਸਿਆਸੀ ਕਾਮਕ ਲਈ ਲੈ ਆਓ ਜੀ ਜਾਂ ਤੁਸੀਂ ਸਿਆਸਤ ਦੇ ਦਾਅ ਪੇਚ ਨਾ ਸਮਝੋ। ਇਹ ਵੀ ਸਾਡਾ ਹਿੱਸਾ ਹੈ ਇਨਹੈਰੈਂਟ। ਸੋ ਇਹਨਾਂ ਦਾ ਵੀਰ ਬਸੰਤ ਸਿੰਘ ਪਰਦੇਸੀ ਜੀ ਦਾ ਬਹੁਤ ਬਹੁਤ ਧੰਨਵਾਦ, ਜੀ ਉਹਨਾਂ ਨੇ ਸਾਨੂੰ ਡਾਕਟਰ ਲਿਖਿਆ। ਸਾਹਿਬ ਵੇਲਾ ਬ੍ਰੇਕ ਤੇ ਜਾਣ ਦਾ। ਜੀ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।